ਪ੍ਰੋਗਰਾਮ ਆਤਮ ਗਿਆਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਸਟੂਡੀਓ ਤੋਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਇਹ ਸਿੱਖਣਾ ਨਿਸ਼ਾਨਾ ਚਾਹੀਦਾ ਜੀ, ਜਿਹਨੂੰ ਆਪਾਂ ਕਹਿੰਦੇ ਵੀ ਆਤਮ ਗਿਆਨ ਹੈ। ਇਹਨੂੰ ਆਪਾਂ ਮੱਥਾ ਤੱਕ ਤਾਂ ਟੇਕਦੇ ਹਾਂ, ਪਰ ਮੱਥਾ ਟੇਕ ਕੇ ਕਹਾਂ ਮੰਨਦੇ ਕਿੰਨਾ ਆ, ਸਮਝਦੇ ਕਿੰਨਾ, ਜੀ ਉੱਥੇ ਗੱਲ ਮੁੱਕਣੀ ਹੈ। ਸੋ ਮੈਨੂੰ ਲੱਗਦਾ ਆਪਾਂ ਇਹ ਕਾਫੀ ਕਲੀਅਰ ਕਰਤਾ ਵੀ ਜਦੋਂ ਅਸੀਂ ਇੱਕ ਓਂਕਾਰ ਪੜ੍ਹਨਾ, ਇਹ ਸਾਡੀ ਖੋਜ ਹੈ। ਜੇ ਤੁਸੀਂ ਨਹੀਂ ਪੜ੍ਹਨਾ ਕਿਸੇ ਨੇ, ਆਪਾਂ ਕਿਸੇ ਨਾਲ ਬਿਲਕੁਲ, ਇਹ ਤਾਂ ਆਪਣਾ ਆਪਣਾ ਵਿਸ਼ਾ ਹੈ। ਤੇ ਇਹਦੇ ਵਿੱਚ ਇਦਾਂ ਹੈ ਕਿ ਜਿਹੜਾ ਵਿਆਕਰਨ ਆ, ਇਹਦੇ ਬਾਰੇ ਜਾਣਕਾਰੀ ਜ਼ਰੂਰ ਘੱਟੋ ਘੱਟ ਹੋ ਸਕਦਾ ਹੈ ਵੀ ਆਪਾਂ ਨੂੰ ਦੇਖ ਕੇ ਕਿਸੇ ਦਾ ਸ਼ੌਂਕ ਜਾਗੇ ਵੀ ਆਪਾਂ ਵੀ ਇਹ 'ਤੇ ਰਿਸਰਚ ਕਰੀਏ। ਹੋ ਸਕਦਾ ਉਹਨਾਂ ਦੀ ਰਿਸਰਚ ਕੁਝ ਵੱਖਰੀ ਹੋਵੇ। ਹਾਂਜੀ, ਵੀ ਇਹ ਤੋਂ ਜ਼ਿਆਦਾ ਆ ਵੀ ਹੈ, ਹਾਂਜੀ, ਬਹੁਤ ਖੁਸ਼ ਹੋਵਾਂਗੇ। ਹਾਂਜੀ, ਹੁਣ ਇਸ ਤਰ੍ਹਾਂ ਸ਼੍ਰੀ ਰਾਗ ਮਹੱਲਾ ਪਹਿਲਾ ਲਿਖ ਕੇ ਘਰ ਦੂਜਾ ਲਿਖਿਆ, ਹਾਂਜੀ, ਤਾਂ ਕਿ ਘਰ ਨੂੰ ਦੋ ਨਹੀਂ ਪੜ੍ਹਨਾ। ਪਹਿਲਾਂ ਤਾਂ ਮਹੱਲੇ ਦੇ ਨਾਲ ਹੀ ਲਾਇਆ ਸੀ ਨਾ, ਇੱਕ ਨਾਲ ਪਹਿਲਾਂ ਲਾਇਆ ਸੀ, ਹੁਣ ਘਰ ਦੇ ਨਾਲ ਦੂਜਾ ਲਿਖਤਾ। ਉਹਦੇ ਵੀ ਆਪਾਂ ਮਾਤਰਾਵਾਂ ਦਰੁਸਤ ਕਰਕੇ ਲਿਖੀਆਂ ਵੀ ਇਸ ਤਰ੍ਹਾਂ ਸਮਝਣਾ ਉਹਨੂੰ। ਹਾਂਜੀ, ਠੀਕ ਹੈ ਨਾ ਜੀ। ਹੁਣ ਗੁਜਰੀ ਮਹੱਲਾ ਤੀਜਾ, ਤਿੰਨ ਵੀ ਲਿਖਤਾ, ਤੀਜਾ ਵੀ ਲਿਖ ਦਿੱਤਾ। ਇੱਥੋਂ ਇਸ਼ਾਰਾ ਕਾਫੀ ਹੈ। ਅੱਗੇ ਆਉਂਦਾ ਗੌੜੀ ਗਵਾਲਰੀ ਮਹੱਲਾ ਚੌਥਾ, ਚੱਚਾ ਊੜੇ ਨੂੰ ਔਂਕੜ, ਥੱਥੇ ਨੂੰ ਕੰਨਾ। ਜਦ ਕਿ ਅੱਜ ਕੱਲ੍ਹ ਅਸੀਂ ਚੱਚੇ ਪਰ ਸਿੱਧਾ ਲਾ ਕੇ ਕਨੋੜਾ ਉਵੇਂ ਚੌਥਾ ਉੱਦਾਂ ਸਿੱਧਾ ਲਿਖਦੇ ਹਾਂ। ਗੁਰਬਾਣੀ 'ਚ ਕਨੋੜਾ ਬਹੁਤ ਘੱਟ ਵਰਤਿਆ ਹੋਇਆ। ਜਪ ਬਾਣੀ 'ਚ ਪੜ੍ਹ ਇੱਕ ਦੋ ਜਗ੍ਹਾ ਲਿਖਿਆ, ਪਰ ਉਹ ਸ਼ਾਇਦ ਜੇ ਹੱਥ ਲਿਖ ਦੇਖੋ ਹਰੇਕ 'ਚ ਉਵੇਂ ਨਹੀਂ ਹੈ। ਅੱਛਾ ਜੀ। ਹਾਂਜੀ, ਉਹ ਜਿਵੇਂ ਜਾਣੇ ਕੌਣ ਕੂਤ, ਕੂਤ ਨਹੀਂ ਹੁੰਦਾ, ਕੂਤ ਹੁੰਦਾ। ਉੱਥੇ ਵੀ ਹਾ ਮਿਸਿੰਗ ਹੈ, ਕੂਤ ਕੁਛ ਨਹੀਂ ਹੁੰਦਾ। ਅੱਛਾ ਜੀ। ਹਾਂਜੀ, ਕੂਤ ਹੁੰਦਾ ਪਟਵਾਰੀ। ਅੱਛਾ ਜੀ। ਵੀ ਪਟਵਾਰੀ ਨੂੰ ਜ਼ਮੀਨ ਦਾ ਪਤਾ ਹੁੰਦਾ ਹੈ। ਤੇ ਹੱਥ ਲਿਖਤਾਂ ਵਿੱਚ ਕੋਹ ਤੇ ਉਹਦਾ ਅਰਥ ਹੀ ਨਹੀਂ ਬਣਦਾ, ਕਿਤੇ ਤਾਂ ਹੋਏਗਾ। ਹੁਣ ਉਹ ਜਿਵੇਂ ਲਿਖੀ ਗਏ ਸੀ, ਉਹਦਾ ਤੁਹਾਨੂੰ ਅੱਖਰ ਕੂਹ ਤੇ ਪੜ੍ਹਨਾ ਪਏਗਾ। ਜਾਣੇ ਕੌਣ ਕੂਤ, ਕੂਤ ਕੋਈ ਸ਼ਬਦ ਨਹੀਂ ਹੈ। ਕੂਹਤ ਹੁੰਦਾ, ਮੈਂ ਦੱਸਿਆ ਵੀ ਪਟਵਾਰੀ। ਅੱਛਾ ਜੀ। ਹੁਣ ਜੱਟਾਂ ਦਾ ਆਪਾਂ ਨੂੰ ਪਤਾ ਹੀ ਹੈ, ਉਹ ਕਹਿੰਦੇ ਪਟਵਾਰੀ ਦੇ ਵਸ ਨਾ ਬਹਿ ਜਿਓ, ਕਿਉਂਕਿ ਉਹਦੇ ਕੋਲ ਨੰਬਰ ਪਤਾ ਤੁਹਾਡੇ। ਸੋ ਉਹ ਦੇਖੋ ਉੱਥੇ ਤਾਂ ਗੱਲ ਕਹੀ ਹੈ ਜੀ। ਕਬੀਰ ਜੀ ਵੀ ਕਹਿੰਦੇ ਹਰ ਕੇ ਲੋਕਾਂ ਮੋਕੋ ਨੀਤ ਦੱਸੇ ਪਟਵਾਰੀ। ਵੀ ਪਟਵਾਰੀ ਕਿਹਾ ਹੈ ਜਿਹੜਾ ਜ਼ਮੀਨ ਦੀ। ਅੱਛਾ, ਉਹ ਸ਼ਬਦ ਪਟਵਾਰੀ ਵਰਤਦੇ ਆ ਉੱਥੇ, ਉਹਨਾਂ ਨੇ ਪਟਵਾਰੀ ਵਰਤਿਆ। ਅੱਛਾ ਜੀ, ਠੀਕ ਹੈ। ਇੱਥੇ ਕੂਹਤ ਵਰਤਿਆ ਜੀ। ਕੂਹਤ ਆਉਂਦਾ ਹੈਗਾ ਫਾਰਸੀ ਚੋਂ। ਅੱਛਾ ਜੀ। ਹਾਂ, ਪਟਵਾਰੀ ਅੱਖਰ ਵੀ ਸ਼ਾਇਦ, ਕਿਉਂਕਿ ਜਿੰਨਾ ਤੁਹਾਡਾ ਪੰਜਾਬ ਦਾ ਲੈਂਡ ਰਿਕਾਰਡ ਹੈ, ਹਾਂਜੀ, ਮੈਂ ਤਾਂ ਥੋੜਾ ਜਿਹਾ ਹੁਣ ਪਤਾ ਲੱਗਿਆ ਮੈਨੂੰ ਜੀ, ਉਹ ਜਿੰਨੇ ਅੱਖਰ ਹੈ ਨਾ, ਵਿਖਤੌਨੀ ਜਿੰਨੀ ਹੈ, ਹਾਂਜੀ, ਖਸਰਾ ਕਿੰਨਾ ਹੈ, ਜ਼ਿਆਦਾ ਉਹ ਫਾਰਸੀ ਵਿੱਚ ਤੇ ਸ਼ਾਇਦ ਸਾਰੀ ਉਸੇ ਫਾਰਸੀ ਸ਼ਾਇਦ ਆਫੀਸ਼ੀਅਲ ਭਾਸ਼ਾ ਰਹੀ ਉਹਦੇ ਕਰਕੇ ਵੀ। ਹਾਂਜੀ, ਸਾਡੀ ਆਫੀਸ਼ੀਅਲ ਜਿਹੜੀ ਨਾ ਕੋਰਟ ਲੈਂਗੁਏਜ ਫਾਰਸੀ। ਹਾਂਜੀ, ਤਾਂ ਉਹ ਤਾਂ ਕੋਈ ਨਹੀਂ, ਉਹ ਅਸੀਂ ਕੀਲਾ ਵੀ ਕਹਿ ਦਿੱਤਾ। ਹਾਂਜੀ, ਤੇ ਉਹ ਹੁਣ ਉਹ ਕਹਿੰਦੇ 4000 ਸਕੁਅਰ ਮੀਟਰ ਹੁੰਦਾ। ਬਿਲਕੁਲ, ਉਹਦਾ ਗੱਲ ਉੱਥੇ ਹੀ ਆ ਗਈ। ਹਾਂਜੀ, ਇਹ ਆ ਵੀ ਉਹ ਜਿਹੜੇ ਜੇ ਅਸੀਂ ਹੁਣ ਵਰਤਦੇ ਨਹੀਂ, ਅਸੀਂ ਉਹਨਾਂ ਦਾ ਜਿਹੜਾ ਅਸਲੀ ਮੀਨਿੰਗ ਸੀ, ਅਸੀਂ ਉਹ ਮੀਨਿੰਗ ਲੈ ਕੇ ਚੱਲੀਏ ਅੱਗੇ। ਵੀ ਮੀਨਿੰਗ ਸਾਨੂੰ ਜ਼ਰੂਰ ਪਤਾ ਹੋਵੇ, ਭਾਵ ਪਤਾ ਹੋਵੇ ਕਿ ਇਸ ਸੰਦਰਭ 'ਚ ਵਰਤੇ। ਪਾਣੀ ਤੁਹਾਡੇ ਮੂਹਰੇ ਪਿਆ, ਹਰ ਵਾਲਾ ਆਬ ਕਹੂਗਾ ਜਾਂ ਕੋਈ ਵਾਟਰ ਕਹੂਗਾ। ਹਾਂਜੀ, ਤੇ ਉਹਦਾ ਭਾਵ ਜਿਹੜਾ ਹੋਵੇ, ਭਾਵ ਤਾਂ ਉਹੀ ਹੈ ਵੀ ਜਿਹਨੂੰ ਪਿਆਸ ਲੱਗੀ ਉਹਨੂੰ ਪੁੱਛੋ ਜੀ, ਉਹ ਦੱਸੂਗਾ ਜੀ। ਸੋ ਚੌਥੇ ਤੱਕ ਆਪਾਂ ਕਰ ਲਿਆ। ਹਾਂਜੀ, ਵੀ ਇਸ ਤਰ੍ਹਾਂ ਸਾਨੂੰ ਸਮਝਾਇਆ ਹੋਇਆ। ਪਰ ਜਿਹੜਾ ਅਸੀਂ ਫੁੱਲ ਸਟਾਪ ਲਾਉਂਦੇ ਹਾਂ, ਅਵੇਅਰ ਰਹਿਣਾ ਵੀ ਜਿਹੜੇ ਦੋ ਫੁੱਲ ਸਟਾਪ ਇਕੱਠੇ ਨਹੀਂ ਹੈ। ਹਾਂਜੀ, ਇੱਕ ਪਿਛਲੀ ਪੰਕਤੀ ਦਾ, ਇੱਕ ਅਗਲੀ ਦੀ ਸ਼ੁਰੂਆਤ ਆ। ਹਾਂ, ਇਹ ਅਸੀਂ ਜੀ ਚਾਹੁੰਦੇ ਹਾਂ। ਬਾਕੀ ਇਹਦਾ ਵੀ ਸਾਨੂੰ ਬਹੁਤਿਆਂ ਨੂੰ ਬੋਧ ਨਹੀਂ ਹੈ ਵੀ ਕਿਹੜੀ ਮਾਤਰਾ ਕਿਹਦੇ ਨਾਲ ਲੱਗਦੀ ਹੈ ਜੀ, ਕਿਉਂਕਿ ਮੈਂ ਇਹ ਤਾਂ ਪਾਇਆ ਤੁਹਾਡੇ ਨਾਲ ਵੀ ਮੈਂ ਕਿਸੇ ਪੰਜਾਬੀ ਗਾਇਕ ਦੀ ਇੰਟਰਵਿਊ ਸੁਣੀ। ਅੱਛਾ ਜੀ। ਕਹਿੰਦੇ ਵੀ ਅੱਜ ਕੱਲ੍ਹ ਦੇ ਪੰਜਾਬੀ ਊੜੇ ਨਾਲ ਬਿਹਾਰੀ ਲਾ ਦਿੰਦੇ ਅੱਛਾ ਜੀ, ਠੀਕ ਹੈ। ਕਿਉਂਕਿ ਸਾਨੂੰ ਬੋਧ ਨਹੀਂ। ਇੱਕ ਇਹ ਵੀ ਹੋਣਾ ਕਿ ਜਦੋਂ ਅਸੀਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਹੁੰਦੇ ਸੀ, ਪਹਿਲਾ ਕੰਮ ਪ੍ਰੇਅਰ ਤੋਂ ਬਾਅਦ, ਪਹਿਲਾਂ ਤਾਂ ਪ੍ਰੇਅਰ ਜਾਂ ਅਰਦਾਸ ਕਹਿ ਲਓ ਵੀ ਉਹ ਹੁੰਦੀ ਸੀ। ਉਹ ਤੋਂ ਬਾਅਦ ਜਦੋਂ ਸਟਾਰਟ ਕਰਦੇ ਹੁੰਦੇ ਸੀ, ਜਾਂ ਤਾਂ ਪਹਾੜੇ ਆਪਾਂ ਨੂੰ ਰਟਾਏ ਜਾਂਦੇ ਸੀ, ਸਾਰਾ ਸਕੂਲ ਬਹਿੰਦਾ ਸੀ ਪ੍ਰਾਇਮਰੀ ਸਕੂਲ 'ਚ। ਤੇ ਦੂਜਾ ਹੁੰਦਾ ਸੀ ਮਹਾਰਨੀ, ਐੜਾ ਮੁਕਤਾ ਆ ਕੰਨਾ ਈ ਸਿਹਾਰੀ ਈ ਬਿਹਾਰੀ ਊ ਔਂਕੜ, ਹੈ ਨਾ ਜੀ। ਉਹ ਸਾਰੇ ਆਪਾਂ ਰੱਟਦੇ ਹੁੰਦੇ ਸੀ। ਤੇ ਹੁਣ ਦੇ ਜਿਹੜੇ ਪ੍ਰਾਇਮਰੀ ਸਕੂਲ ਆ, ਚਾਹੇ ਪੰਜਾਬੀ ਸਕੂਲ ਵੀ ਹੈਗੇ, ਉਹਨਾਂ 'ਚ ਉਹ ਪਾਰਟ ਹੀ ਮਿਸਿੰਗ ਹੋ ਗਿਆ। ਹੁਣ ਜਦੋਂ ਪਾਰਟ ਹੀ ਮਿਸਿੰਗ ਆ ਕਿ ਕਿਹੜੇ ਨਾਲ ਕਿਹੜੀ ਜਿਹੜੀ ਉਹਦੀ ਮਾਤਰਾ ਲੱਗਣੀ ਆ, ਕਿਹੜੇ ਅੱਖਰ ਨਾਲ, ਫਿਰ ਉਹ ਜਦੋਂ ਪੜ੍ਹੀਆਂ ਨਹੀਂ, ਫਿਰ ਸਿਹਾਰੀਆਂ ਬਿਹਾਰੀਆਂ ਕਿਤੇ ਵੀ ਲੱਗ ਸਕਦੀਆਂ। ਕਿਤੇ ਲੱਗ ਸਕਦੀਆਂ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਤੇ ਦੂਸਰਾ ਵੀ ਜਿਹੜਾ ਊੜਾ ਹੈਗਾ, ਦੇਖੋ ਕਿੱਡੀ ਬੜੀ ਬਣਤਰ ਹੈ ਸਾਡੀ। ਦੁਨੀਆ ਦੀ ਕਿਸੇ ਭਾਸ਼ਾ ਵਿੱਚ ਦਰਸ਼ਕੋ ਸੁਣ ਲਓ, ਊੜਾ ਪਹਿਲਾ ਅੱਖਰ ਨਹੀਂ ਹੈ ਜੀ।
ਕੱਲਾ ਊੜਾ ਅੱਖਰ ਹੈ ਪੂਰੀਆਂ 35 ਚੋਂ, ਜਿਹੜਾ ਕਿ ਟੌਪ ਅਲਾਈਨਡ ਹੈ ਆਪਣੀ ਭਾਸ਼ਾ, ਜਿਵੇਂ ਇੰਗਲਿਸ਼ ਹੈ ਨਾ। ਹਾਂਜੀ ਇੰਗਲਿਸ਼ ਬਾਟਮ ਅਲਾਈਨਡ ਹੋ ਕੇ ਚੱਲਦੀ ਹੈ। ਹਾਂਜੀ ਥੱਲੇ ਨੂੰ ਥੱਲੇ ਲਿਖਦੇ, ਹਾਂਜੀ ਹਾਂਜੀ, ਆਪਾਂ ਉੱਪਰ ਨੂੰ ਲਿਖਦੇ ਹਾਂ ਅੱਗੋਂ ਨੂੰ ਕਿ ਹਾਂ ਆਪਣੇ ਕੀ ਸਿਰਫ ਇੱਕ ਊੜਾ ਅੱਖਰ ਹੈ ਜਿਹੜਾ ਲਾਈਨ ਤੋਂ ਉੱਪਰ ਫਿਨਿਸ਼ ਹੁੰਦਾ। ਹਾਂਜੀ 35 ਚੋਂ ਕੋਈ ਨਹੀਂ ਹੁੰਦਾ। ਇਹਦਾ ਕੋਈ ਤਾਂ ਕਾਰਨ ਕੋਈ ਨਾ ਕੋਈ, ਠੀਕ ਹੈ ਜੀ। ਹਾਂਜੀ ਨਹੀਂ, ਹੁਣ ਊੜੇ ਦੇ ਨਾਲ ਕੀ ਲੱਗਦਾ? ਊੜੇ ਨੂੰ ਜਾਂ ਤਾਂ ਔਂਕੜ ਲੱਗੂਗਾ, ਹਾਂਜੀ, ਜਾਂ ਦੁਲੈਂਕੜ, ਔਂਕੜ ਲੱਗੂ ਜਾਂ ਦਲੈਂਕੜ ਲੱਗੂ ਜਾਂ ਊੜਾ ਲੱਗੂ ਜੀ। ਤੁਸੀਂ ਮੰਨ ਜਾਓਗੇ ਵੀ ਜਿਹੜਾ ਦਿੱਲੀ SGPC ਦਾ ਦਫ਼ਤਰ ਸੀ, ਹਾਂਜੀ ਕਿਸੇ ਕੰਮ ਨੂੰ ਮੈਂ ਗਿਆ ਆਪਣੇ ਨਾਲ, ਬੇਟੇ ਨੂੰ ਲੈ ਗਿਆ, ਹਾਂਜੀ, ਤੇ ਉੱਥੇ ਲਿਖਿਆ ਗੁਰੂ ਮਾਨਿਓ ਗ੍ਰੰਥ, ਤੇ ਊੜਾ ਲਿਖਿਆ ਹੋਇਆ ਬਿਨਾਂ ਔਂਕੜ ਤੋਂ। ਅੱਛਾ ਜੀ। ਤੇ ਉਹ ਜਿਹੜੇ ਬੈਠੇ ਸੀ, ਮੈਂ ਕਿਹਾ ਜੀ ਤੁਹਾਡੇ ਪਿੱਛੇ ਇੱਕ ਬੋਰਡ ਲੱਗਿਆ ਹੋਇਆ, ਤੁਸੀਂ ਕਦੇ ਪਿੱਛੇ ਘੁੰਮ ਕੇ ਪੜ੍ਹਿਆ ਉਹਨੂੰ? ਅੱਛਾ, ਇਹ ਹੋੜਾ ਵੀ ਨਹੀਂ ਸੀ ਨਾ ਕੁਝ, ਤੇ ਨਾ ਹੀ ਔਂਕੜ ਸੀ, ਮੁਕਤਾ ਬਸ। ਅੱਛਾ, ਮੁਕਤਾ ਜੀ। ਉਹ ਮੁਕਤਾ ਇਹਦਾ ਲੱਗਾ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਹਾਂਜੀ। ਤੇ ਉਹ ਪਰ ਉਹ ਸਿਆਣੇ ਸੀ। ਹਾਂਜੀ। ਮੈਨੂੰ ਕਹਿੰਦੇ ਵੀ ਗਲਤ ਹੈ। ਮੈਂ ਕਿਹਾ ਜੀ ਤੁਸੀਂ ਦੱਸੋ। ਹਾਂਜੀ। ਉਹ ਕਹਿੰਦੇ ਵੀ ਲਾ ਦਿਓ ਇਹਨੂੰ। ਮੈਂ ਕਿਹਾ ਘੱਟੋ ਘੱਟ ਤੁਹਾਡੇ ਦਫ਼ਤਰ 'ਚ ਤਾਂ ਨਾ ਹੋਵੇ। ਹਾਂਜੀ। ਤੁਸੀਂ ਕਹਿੰਦੇ ਹੋ ਅਸੀਂ SGPC ਦਾ ਦਫ਼ਤਰ ਹੈ ਦਿੱਲੀ ਦਾ, ਤਾਂ ਤੁਹਾਨੂੰ ਤਾਂ ਗੁਰੂ ਮਾਨਿਓ ਨਹੀਂ ਲਿਖਣਾ ਹੁੰਦਾ ਹੋਵੇ ਨਾਲ ਬੈਠ ਕੇ। ਮੈਂ ਕਿਹਾ ਊੜਾ ਨਹੀਂ ਹੁੰਦਾ, ਹੋੜੇ ਵਾਲਾ ਹੁੰਦਾ। ਹਾਂਜੀ। ਕੋਸ਼ਿਸ਼ ਤੁਸੀਂ ਕਰੋ। ਉਹਨਾਂ ਨੇ ਜਿਹੜੇ ਬੋਰਡ ਆਪਣਾ ਮਤਲਬ ਕਿਸੇ ਪੇਂਟਰ ਨੇ ਲਿਖ ਦਿੱਤਾ ਬਸ। ਹਾਂਜੀ, ਇਹ ਮੰਨਣਾ, ਹਾਂਜੀ ਬਸ ਇਹ ਵੀ ਹੁੰਦਾ ਨਾ, ਕਈ ਵਾਰੀ ਅਸੀਂ ਕਰ ਲੈਂਦੇ ਹਾਂ ਤੇ ਉਹਦੇ ਵਿੱਚ ਅਸੀਂ ਉਸ ਚੀਜ਼ ਨੂੰ ਵਿਵਾਦ ਵੀ ਨਾ ਬਣਾਈਏ। ਅਸੀਂ ਅੱਜ ਕੱਲ੍ਹ ਕੀ ਗੱਲ ਹੁੰਦੀ ਕਿ ਅਸੀਂ ਕੋਈ ਗੱਲ ਕਰਦੇ ਹਾਂ ਜਾਂ ਆਪਣੀ ਗੱਲ ਕੋਈ ਕਰਦੇ, ਉਹਨੂੰ ਵਿਵਾਦ ਦਾ ਰੂਪ ਨਾ, ਇੱਕ ਸਿੱਖਣ ਦਾ ਰੂਪ ਜਿਹੜਾ ਜ਼ਰੂਰ ਦਿੱਤਾ ਜਾਵੇ ਕਿ ਅਸੀਂ ਉਹ ਤੋਂ ਸਿੱਖੀਏ ਜਿਹੜਾ ਸਿੱਖਣਾ। ਹਾਂਜੀ ਹਾਂਜੀ, ਇੱਕ ਸੈਕਿੰਡ ਨਹੀਂ ਲਾਇਆ। ਹਾਂਜੀ, ਕਹਿੰਦੇ ਵੀ ਸਾਡੀ ਗਲਤੀ ਹੈ ਜੀ, ਅਸੀਂ ਇਹਨੂੰ ਠੀਕ ਕਰਾ ਕੇ, ਜੇ ਹੋਰ ਵੀ ਕਿਤੇ ਲੱਗਿਆ ਉਹਨੇ ਮੈਨੂੰ ਇਹ ਦਿੱਤਾ ਵਿਸ਼ਵਾਸ। ਜੀ ਜੀ। ਤੇ ਦੂਸਰਾ ਹੁੰਦਾ ਸੀ ਸਤਨਾਮ, ਕਿਉਂਕਿ ਥੱਲੇ ਤਾਂ ਮੈਂ ਗਿਆ ਸੀ, ਸਤਨਾਮ ਬੜਾ ਅੱਜ ਕੱਲ੍ਹ ਲਿਖ ਕੇ ਲਾਇਆ ਹੁੰਦਾ ਹਰੇਕ ਜਗ੍ਹਾ ਗੁਰਦੁਆਰਿਆਂ 'ਚ ਵੀ, ਸਤਨਾਮ ਵਾਹਿਗੁਰੂ। ਹਾਂਜੀ, ਤੁਸੀਂ ਆਪ ਦੇਖ ਲਿਓ, ਅੱਧੀ ਜਗ੍ਹਾ ਸਤਨਾਮ ਤੇ ਔਂਕੜ ਹੀ ਮਿਸ ਹੋ ਗਿਆ। ਔਂਕੜ ਹੁਣ ਹੁੰਦਾ ਨਹੀਂ ਜੀ, ਨਹੀਂ ਹੁੰਦਾ ਜੀ। ਸਿਡਨੀ ਸਮਾਗਮ ਤੇ ਮੈਂ ਜਾਂਦਾ ਸੀ। ਅੱਛਾ ਜੀ। ਉੱਥੇ ਕਿਸੇ ਨੇ ਰੁਮਾਲਾ ਚੜਾਇਆ। ਹਾਂਜੀ। ਉਹ ਰੁਮਾਲੇ ਤੇ ਸਤਨਾਮ ਤੇ ਔਂਕੜ ਨਾ, ਜਦੋਂ ਮੈਂ ਮੱਥਾ ਟੇਕ ਕੇ ਉੱਠਿਆ, ਮੈਂ ਪ੍ਰਬੰਧਕਾਂ ਨੂੰ ਪੁੱਛਿਆ। ਹਾਂਜੀ। ਕਹਿੰਦੇ ਵੀ ਹਾਂ, ਬੁਲਬੁਲ ਗਏ ਗੁਰਦੁਆਰੇ ਵਿੱਚ। ਹਾਂਜੀ। ਵੀ ਜਿਹੜਾ ਪੁਰਾਣਾ ਸੀ ਉੱਥੇ ਉਹਦੇ ਨਾਲ ਮੋਰ ਜਿਹੜੇ ਸੀਗੇ ਨਾ, ਮੋਰ ਸੀ ਮੋਰ। ਹਾਂਜੀ। ਉਹ ਜਿਉਂਦੇ ਸੀ। ਤੇ ਮੈਂ ਕਿਹਾ ਜੀ ਇਹਨੂੰ ਠੀਕ ਕਰੋ। ਫਿਰ ਉਹਨੇ ਪੁੱਛਿਆ ਵੀ ਜੇ ਫਰਕ ਕੀ ਪੈਂਦਾ, ਫਿਰ ਮੈਂ ਉਹਨੂੰ ਫਰਕ ਵੀ ਦੱਸਿਆ ਵੀ ਜਾਂ ਤਾਂ ਹੁੰਦਾ ਨਾਮ ਤਾਂ ਆਉਂਦਾ ਬਹੁਤੇ ਮਤਲਬ। ਹਾਂਜੀ। ਤਿਨਕੇ ਨਾਮ ਅਨੇਕ ਅਨੰਤ ਜੀ, ਉੱਥੇ ਔਂਕੜ ਨਹੀਂ ਲੱਗੇਗਾ। ਪਰ ਇਹ ਤਾਂ ਖਾਸ ਨਾਮ ਦੀ ਗੱਲ ਹੋ ਰਹੀ ਹੈ, ਇੱਥੇ ਤਾਂ ਔਂਕੜ ਲੱਗੇਗਾ ਜੀ। ਜਿਵੇਂ ਚਾਈਲਡ ਤੇ ਚਿਲਡਰਨ। ਤੁਸੀਂ ਐ ਨਾ ਕਹੋ ਵੀ ਇਹ ਚਿਲਡਰਨ ਹੈ ਜੀ, ਉਹ ਤਾਂ ਦੱਸ ਰਹੇ ਚਾਈਲਡ ਹੈ, ਤੁਸੀਂ ਚਿਲਡਰਨ ਬਣਾਤਾ, ਇੰਨਾ ਫਰਕ ਹੈ। ਯਾਨੀ ਇੱਕ ਬਚਨ ਬਹੁਤ ਬਚਨ ਦਾ ਫਰਕ ਪੈ ਜਾਂਦਾ। ਇਹੀ ਹੈ ਕਿ ਅਸੀਂ ਉਹ ਚੀਜ਼ ਨੂੰ ਮਿਸਿੰਗ ਕਰ ਦਿੱਤਾ, ਕਿਉਂਕਿ ਸਾਨੂੰ ਬੋਧ ਨਹੀਂ ਹੈ। ਅਸੀਂ ਸੋਚਦੇ ਹਾਂ ਸਿਰ ਔਂਕੜ ਫਾਲਤੂ 'ਚ ਲੱਗਿਆ ਹੋਇਆ ਜੀ। ਸੋ ਊੜੇ ਦੇ ਨਾਲ ਦੇਖੋ ਨਾ ਸਿਆਰੀ ਲੱਗਦੀ ਹੈ, ਜੇ ਸਿਆਰੀ ਲੱਗੇ ਤਾਂ ਫੈਮਿਨਾਈਨ ਬਣਦਾ ਜੀ, ਯਾਨੀ ਇਸਤਰੀਵਾਚਕ ਲਿੰਗ ਦੀ ਆਪਾਂ ਗੱਲ ਕਰ ਲਈਏ। ਜੇ ਆਪਾਂ ਉਹਨਾਂ ਕੰਨਾਂ ਲਾ ਦਈਏ ਤਾਂ ਪੁਰਸ਼ ਜੀ, ਦੋ ਹੀ ਮਾਤਰਾ ਨਹੀਂ ਲੱਗਦੀਆਂ, ਦੋ ਹੀ ਨਹੀਂ ਲੱਗਦੀਆਂ। ਇਹਦਾ ਮਤਲਬ ਕੀ ਹੈ ਕਿ ਊੜਾ ਜਿਹੜਾ ਆ ਉਹ ਨਾ ਇਸਤਰੀਵਾਚਕ ਹੋ ਸਕਦਾ ਤੇ ਨਾ ਪੁਰਸ਼ਵਾਚਕ। ਬ੍ਰਹਮ ਗਿਆਨ ਚੋਂ ਆਇਆ। ਦੇਖੋ ਅੱਖਰ ਚੋਂ ਬ੍ਰਹਮ ਗਿਆਨ ਕਿਵੇਂ ਤੁਹਾਨੂੰ ਦਰਸਾ ਦਿੱਤਾ ਜੀ, ਇਹ ਤੁਸੀਂ ਖੋਜਣਾ ਵੀ ਊੜੇ ਦੀ ਪਹਿਲੀ ਇੱਕ ਵਿਸ਼ੇਸ਼ਤਾ ਵੀ ਇਕੱਲਾ ਅੱਖਰ ਹੈ ਜਿਹੜਾ ਤੁਹਾਡਾ ਉੱਪਰ ਫਿਨਿਸ਼ ਹੁੰਦਾ ਜੀ, ਔਰ ਜਦੋਂ ਉਹਦੇ ਥੱਲੇ ਹੋੜਾ ਲੱਗ ਗਿਆ ਉਹਦਾ ਮੂੰਹ ਖੁੱਲ ਜਾਂਦਾ ਜੀ। ਤਿੰਨ ਅਵਸਥਾ ਉਹਦੇ ਤੀਆ ਬਣਿਆ ਹੋਇਆ, ਜਾਂ ਤੁਸੀਂ ਰਜੋ ਅਵਸਥਾ ਚੋਂ, ਜਾਂ ਤਮੋ ਚੋਂ, ਜਾਂ ਸਤੋ ਚੋਂ। ਯਾਨੀ ਤਿੰਨ ਅਵਸਥਾਵਾਂ ਜਿਹੜੀਆਂ, ਤਿੰਨ ਅਵਸਥਾ ਉਹਦੇ ਜਿਹੜੇ ਤਿੰਨ ਪੇਟ ਆ ਉਹ ਦੱਸਦੇ ਆ ਜੀ। ਤੁਸੀਂ ਦੇਖੋ ਉਹਨੂੰ ਤਾਂ ਤੁਹਾਨੂੰ ਯਾਦ ਆਵੇ, ਦੇਖਦੇ ਸਾਰੇ ਯਾਦ ਆਵੇ ਕਿ ਮੈਨੂੰ ਤਾਂ ਅਵਸਥਾ ਦੀ ਗੱਲ ਕਰ ਰਹੇ। ਯਾਨੀ ਜਿਹੜੇ ਆਪਣੇ ਚਿੰਨ੍ਹ ਵੀ ਹੈਗੇ ਆ ਇਹ, ਉਹਨਾਂ ਦੇ ਵਿੱਚ ਵੀ ਮਹਾਰਾਜ ਨੇ ਕੁਛ ਨਾ ਕੁਛ ਦਿੱਤਾ ਕਿ ਇਹਦੀ ਕੀ ਤੁਸੀਂ ਸੇਧ ਲੈਣੀ ਆ। ਭਗਤਾਂ ਕੀ ਬਾਤ ਮੈਂ ਬਾਤ ਹੈ। ਹੁਣ ਆਹ ਹੱਥ ਮੰਨਿਆ ਹੋਇਆ ਸੱਜਾ, ਹਾਂਜੀ, ਤੁਸੀਂ ਆਪਣਾ ਜਵੜਾ ਦੇਖੋ, ਦੋਵੇਂ ਹਿਲਦੇ ਆ। ਨਹੀਂ ਜੀ, ਆ ਥੱਲੇ ਵਾਲਾ ਹਿਲਦਾ, ਉੱਪਰ ਵਾਲਾ ਤਾਂ ਖੜਾ ਹੀ ਆ। ਉੱਪਰ ਵਾਲਾ ਹੈ, ਥੱਲੇ ਵਾਲੇ ਨੇ ਜਾਣਾ। ਭਵਰਾ ਕੋਲ ਜਾਂਦਾ ਕਿ ਕੋਲ ਫੁੱਲ ਭਵਰੇ ਕੋਲ ਆਉਂਦਾ? ਫੁੱਲ ਤਾਂ ਸਟੇਬਲ ਹੈ ਜੀ। ਫਿਰ ਤੁਸੀਂ ਕਹਿੰਦੇ ਹੋ ਵੀ ਨਹੀਂ ਸਾਡਾ ਫੁੱਲ ਵੀ ਭਵਰੇ ਦੇ ਪਿੱਛੇ ਤੁਰਿਆ ਫਿਰਦਾ ਜੀ, ਫਿਰ ਤੁਹਾਨੂੰ ਸ਼ਰਮਸਾਰ ਹੋਣਾ ਪਊ। ਹਰੇਕ ਚੀਜ਼ ਚੋਂ ਹੀ ਤੁਹਾਨੂੰ ਕੁਛ ਪੜ੍ਹ ਲਓ। ਜਦੋਂ ਤੁਹਾਡਾ ਗਿਆਨ ਵੱਧਦਾ ਫਿਰ ਤੁਹਾਨੂੰ ਇਹੀ ਦਿਖੀ ਜਾਂਦਾ
ਜੀ ਬਿਲਕੁਲ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਸੱਜੇ ਪਾਸੇ ਮਹਾਰਾਜ ਨੇ ਮੂਲ ਮੰਤਰ ਲਿਖਦੇ ਸੀ, ਇਹ ਵੀ ਸ਼ਾਇਦ ਇਹੀ ਸੀ ਵੀ ਸੱਜਾ ਪਾਸੇ ਨੂੰ ਇੰਪੋਰਟੈਂਸ ਜ਼ਿਆਦਾ ਦਿੱਤੀ ਆ। ਹੱਥ ਨੂੰ ਉਹਨੇ ਇੰਪੋਰਟੈਂਸ ਦਿੱਤੀ ਹੈ, ਹਾਂਜੀ ਖੱਬੇ ਨੇ ਇਹਦੇ ਨਾਲ ਮਿਲ ਕੇ ਧੋ ਹੋਣਾ। ਹਾਂਜੀ ਤੇ ਪਰ ਹੁਣ ਅੱਜ ਕੱਲ ਜਿਹੜਾ ਹੈਗਾ ਇਹ ਦੂਸਰਾ ਪਰ ਸਾਨੂੰ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਹੋਣੀ, ਅਵੇਅਰਨੈਸ ਨਹੀਂ ਹੋਣੀ ਚਾਹੀਦੀ। ਬਿਲਕੁਲ ਹਾਂਜੀ। ਕੋਈ ਤੁਸੀਂ ਹੱਥ ਲਿਖ ਲੈ ਲਓ ਜੀ, ਸੱਜੇ ਪਾਸੇ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਪਰ ਹੋਊ, ਉਹ ਤੋਂ ਬਾਅਦ ਖੱਬੇ ਪਾਸੇ ਰਾਗ ਦਾ ਨਾਮ ਆਏਗਾ। ਇਹ ਵੀ ਮਿਸਿੰਗ ਹੋ ਹੀ ਜਾਂਦਾ। ਅਸੀਂ ਦੋਵੇਂ ਸੈਂਟਰ ਲਾਈਨ ਕਰ ਰਹੇ ਹਾਂ ਹੁਣ। ਹਾਂਜੀ। ਔਰ ਕਿਤੇ ਸਾਡਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਪਰ ਹੈ, ਕਿਤੇ ਥੱਲੇ ਹੈ। ਗੌੜੀ ਸੁਖਮਣੀ ਤਾਂ ਅਸੀਂ ਕਮਾਲ ਹੀ ਕਰਤਾ, ਉਹਦੇ 'ਚ ਤਾਂ ਅਸੀਂ ਬਿਲਕੁਲ ਅੱਗੇ ਪਿੱਛੇ ਕਰਤਾ ਉਹ। ਅੱਛਾ ਜੀ। ਹਾਂ, ਉੱਥੇ ਲਿਖਣਾ ਚਾਹੀਦਾ ਅਸਲ 'ਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਹੜੇ ਪੜ੍ਹਦੇ ਆ। ਮੈਂ ਤਾਂ ਦੱਸ ਰਿਹਾ ਦਰਸ਼ਕੋ ਕਿਉਂਕਿ ਇਹ ਗੌੜੀ ਸੁਖਮਣੀ ਬਾਣੀ ਬਹੁਤ ਪੜ੍ਹੀ ਜਾਂਦੀ ਹੈ। ਹਾਂਜੀ। ਪਰ ਇਹਦੀ ਸ਼ੁਰੂਆਤ ਦੇਖਿਓ ਤੁਸੀਂ, ਕੇਵਲ ਸਿੰਘ ਬਰਸ ਦੇ ਗੁਟਕੇ 'ਚ ਸਹੀ ਮਿਲੇਗੀ ਤੁਹਾਨੂੰ, ਸਾਬਸੀ ਦੇ ਟੀਕੇ 'ਚ ਠੀਕ ਮਿਲੇਗੀ। ਅੱਛਾ ਜੀ। ਤਰਤੀਬ ਅੱਛਾ, ਉਹਨਾਂ ਤੱਕ ਸਹੀ ਸੀ ਬਿਲਕੁਲ, ਉਹਨਾਂ ਨੇ ਕਿਉਂਕਿ ਵਿਚਾਰੀ ਸੀ। ਬਾਕੀ ਜਿੰਨੇ ਗੁਟਕੇ ਆ ਉਹਨਾਂ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੂੰ ਤਾਂ ਸ਼ਲੋਕ ਲਿਖਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਥੋੜ੍ਹਾ ਹੀ ਆ, ਲਿਖਣ 'ਚ ਤਰਤੀਬ ਉਲਟੀ ਹੋ ਗਈ। ਹਾਂਜੀ। ਉਹ ਠੀਕ ਕਰ ਲਓ ਤੁਸੀਂ। ਹਰੇਕ ਸ਼ਬਦ ਐ ਸ਼ੁਰੂ ਹੋਣਾ ਚਾਹੀਦਾ, ਇੱਕ ਓਂਕਾਰ ਸਤਿਗੁਰ, ਇੱਕ ਓਂਕਾਰ ਸਤ ਗੁਰ ਪ੍ਰਸਾਦ, ਇੱਕ ਡੰਡੀ, ਉਸ ਤੋਂ ਬਾਅਦ ਦੂਜੇ ਸਟਾਰਟਿੰਗ ਰਾਗ ਦਾ ਨੌਂ ਖੱਬੇ ਪਾਸੇ ਆਏਗਾ। ਕਿਉਂਕਿ ਰਾਗ ਦਾ ਨੌਂ ਵੀ ਜਿਹੜਾ ਹੈਗਾ ਉਹ ਵੀ ਕਿਸੇ 'ਚ ਨਹੀਂ, ਰਾਗ ਦਾ ਨੌਂ ਤਾਂ ਦੱਸ ਰਿਹਾ ਵੀ ਜਿਹੜਾ ਥੱਲੇ ਅਸੀਂ ਰਚਨਾ ਲਿਖਣੀ ਆ ਇਹਨੂੰ ਇਸ ਰਾਗ ਵਿੱਚ ਗਾਇਨ ਕਰਨਾ। ਹਾਂਜੀ। ਉਹ ਰਾਗ ਦਾ ਨੌਂ ਵੀ ਪੱਕੀ ਬਾਣੀ ਨਹੀਂ ਹੈ। ਹਾਂਜੀ। ਉਹ ਇੱਕ ਇੰਡੀਕੇਸ਼ਨ ਹੈ, ਥੱਲੇ ਉਪਦੇਸ਼ ਤਾਂ ਥੱਲੇ ਸ਼ੁਰੂ ਹੁੰਦਾ। ਹਾਂਜੀ। ਤਾਂ ਇਸ ਤਰ੍ਹਾਂ ਅਸੀਂ ਸਮਝਣਾ, ਕੋਸ਼ਿਸ਼ ਇਹ ਕਰਨੀ ਹੈ ਥੋੜ੍ਹਾ ਜਿਹੀ ਤੋਂ ਜਿੰਨਾ ਹੁੰਦਾ। ਹਾਂਜੀ। ਸੋ ਇਹ ਵੀ ਤੁਸੀਂ ਭਾਈ ਦੇਖ ਲਿਓ ਵੀ ਊੜੇ ਦੇ ਨਾਲ ਨਾ ਕੰਨਾ ਲੱਗੇ ਨਾ ਲੱਗੇ ਸਿਹਾਰੀ, ਕਿਉਂਕਿ ਇਹਨਾਂ ਦੋਹਾਂ ਕਰਕੇ ਇਹਦਾ ਲਿੰਗ ਭੇਦ। ਥੋੜਾ ਜਿਹਾ ਮੈਂ ਨਾਲ ਕਰ ਦਵਾਂ, ਜਿੱਦਾਂ ਊੜਾ ਐੜਾ ਈੜੀ ਆ, ਇਹ ਸਵਰ ਹੋ ਗਏ ਤਿੰਨ। ਹਾਂਜੀ ਸਵਰ ਹੈ, ਬਾਕੀ ਵਿਅੰਜਨ ਆ। ਬਾਕੀ ਵਿਅੰਜਨ ਹਾਂਜੀ। ਤੇ ਉਹ ਤੁਹਾਡੀ ਗੱਲ ਸਹੀ ਆ ਵੀ ਦੇਖੋ ਜਿਹੜੇ ਸਵਰ ਆ ਉਹ ਪਹਿਲਾਂ ਹੀ ਕਰ ਦਿੱਤੇ, ਤੇ ਵਿਅੰਜਨ ਜਿਹੜੇ ਬਾਅਦ ਚ ਅੰਗਰੇਜ਼ੀ ਦੇ ਵਿੱਚ AEIOU ਜਿਹੜਾ ਆ ਉਹ ਇਕੱਠੇ ਨਹੀਂ ਹੈਗੇ, ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ, ਹੈ ਨਾ ਜੀ। ਬੜੀ ਸਿਸਟਮੈਟਿਕ ਤਰੀਕੇ ਨਾਲ ਪੜ੍ਹਾਈ ਗਈ। ਮੈਂ ਚਲੋ ਥੋੜ੍ਹਾ ਜਿਹਾ ਨਾਲ ਜੋ ਦੱਸ ਵੀ ਦੇਵਾਂ ਕਿ ਸਵਰ ਦੋਸਤੋ ਜਾਂ ਬਾਊਲ ਅੱਖਰ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਦੋਂ ਹਵਾ ਫੇਫੜਿਆਂ ਤੋਂ ਬਾਹਰ ਆਉਂਦੀ ਆ, ਕੋਈ ਵੀ ਉਹਦੇ ਵਿੱਚ ਰੁਕਾਵਟ ਨਹੀਂ ਆਉਂਦੀ ਉਹਨਾਂ ਧੁਨੀਆਂ ਦੇ ਵਿੱਚ, ਚਾਹੇ ਉਹ ਦੰਦਾਂ ਦੇ ਦੁਆਰਾ, ਜੀਭ ਦੇ ਦੁਆਰਾ, ਬੁੱਲਾਂ ਦੇ ਦੁਆਰਾ, ਉਹ ਸਿੱਧੀ ਹਵਾ ਜਿਹੜੀ ਬਾਹਰ ਨਿਕਲਦੀ, ਜਿੱਦਾਂ ਊ ਆ ਈ, ਇਹ ਤੁਸੀਂ ਦੇਖ ਲਿਓ। ਇੱਦਾਂ ਹੀ ਵਿਅੰਜਨ ਜਿਹੜੇ ਆ ਉਹ ਰੁਕਾਵਟ ਦੇ ਨਾਲ ਪੈਦਾ ਜਿਹੜੇ ਆ ਹੁੰਦੇ ਆ। ਇਹ ਚਲੋ ਖੈਰ ਅੱਗੇ ਕੀ ਆ ਜੀ? ਅੱਗੇ ਜਿਵੇਂ ਆਪਣੇ ਅੱਖਰ ਕੱਕਾ ਖੱਖਾ ਗੱਗਾ, ਇਹਨਾਂ ਤੋਂ ਉਪਦੇਸ਼ ਹੈ ਜੀ, ਇਸੇ ਹੀ ਫਾਰਮ 'ਚ ਲਿਖੇ ਹੋਏ ਹੈ। ਕਬੀਰ ਜੀ ਦੀ ਬਾਵਨ ਅੱਖਰੀ ਪੜ੍ਹੋ ਜੀ, ਵਿਸ਼ੇ ਤਰਤੀਬ 'ਚ ਹੈ, ਕਿਉਂਕਿ ਕੱਕਾ ਖੱਖਾ ਗੱਗਾ ਸਭ ਤੋਂ ਪਿੱਛੋਂ ਬੋਲੇ ਜਾਂਦੇ ਟੰਗ ਦੇ। ਅਖੀਰੀ ਪੰਕਤੀ ਆਪਣੀ ਪੱਪਾ ਪੱਪਾ ਬੱਬਾ। ਹਾਂਜੀ ਜੀ, ਇਹ ਵੀ ਇੱਕ ਅਰੇਂਜਮੈਂਟ 'ਚ ਆ ਜੀ। ਬਿਲਕੁਲ। ਹੁਣ ਅੰਗਰੇਜ਼ੀ 'ਚ ਤਾਂ ਇਹ ਤੋਂ ਬਾਅਦ ਬੀ ਆ ਜਾਂਦਾ। ਹਾਂਜੀ, ਉਹ ਕੋਈ ਲੌਜਿਕ ਹੀ ਨਹੀਂ ਹੈ ਜੀ। ਜਿਹੜਾ ਬੱਚਾ ਸਿੱਖਦਾ ਉਹ ਸਿੱਖਦਾ ਸ਼ੁਰੂ ਚੱਕਰ ਆ, ਪਾਪਾ ਬੋਲੂ ਜੀ, ਬਾਬਾ ਬੋਲੂ, ਇਹ ਉਹ ਉਵੇਂ ਸਿੱਖਦਾ। ਪਿਛਲੀ ਲਾਈਨ ਨੂੰ ਸਭ ਤੋਂ ਅਖੀਰ 'ਚ ਸਿੱਖਦਾ। ਹਾਂਜੀ ਬਿਲਕੁਲ, ਉਹਦੇ 'ਤੇ ਸਟ੍ਰੈਸ ਹੈ। ਬਿਲਕੁਲ। ਸੋ ਦੰਤ ਹੋ ਗਿਆ, ਹੁਣ ਦੱਦਾ ਹੋ ਗਿਆ ਜੀ। ਗੁਰਬਾਣੀ 'ਚ ਇੱਕ ਹੈ ਵੀ ਇੱਕੇ ਲਾਈਨ ਦੇ ਅੱਖਰ ਐਕਸਚੇਂਜੇਬਲ ਹੈ। ਉਹ ਆਪਾਂ ਅੱਗੇ ਦੱਸਾਂਗੇ ਜੀ, ਉਹ ਜਦੋਂ ਟਾਈਮ ਆਊਗਾ ਦੱਸਾਂਗੇ। ਹੁਣ ਆਪਾਂ ਜਿਹੜਾ ਹੈਗਾ ਉਹ ਸ਼ੁਰੂ ਕਰੀਏ ਵੀ ਜਿਹੜਾ ਇੱਕ ਸ਼ਬਦ ਆਪਣੇ ਕੋਲ ਇੱਕ ਆਉਂਦਾ ਹੈ ਜੀ, ਉਹਨੂੰ ਹਿੰਸੇ 'ਚ ਕਿਉਂ ਲਿਖਿਆ? ਹਾਂ ਜੀ, ਇੱਕ ਨੂੰ ਹਿੰਸਾ ਕਿਉਂ ਦਿੱਤਾ ਜਦੋਂ ਬਾਣੀ ਦਰਜ ਹੋਈ ਹੈ? ਕਿਉਂਕਿ ਇੱਕ ਨੂੰ ਜੇ ਆਪਾਂ ਅੱਖਰਾਂ 'ਚ ਲਿਖੀਏ ਉਹਦੇ ਵਿੱਚ ਲਿੰਗ ਭੇਦ ਆ ਜਾਂਦਾ ਜੀ। ਲਿੰਗ ਭੇਦ ਤੋਂ ਆਜ਼ਾਦ ਨਹੀਂ ਹੈ ਇੱਕ। ਹੁਣ ਦੇਖੋ ਜੇ ਆਪਾਂ ਪੜ੍ਹ ਲਈਏ ਇੱਕ, ਜੇ ਮੁਕਤਾ ਲਿਖੀਏ ਇਸਤਰੀਵਾਚਕ, ਜਿਵੇਂ ਤੁਹਾਡੀ ਪਤਨੀ ਦਾ ਨਾਂ ਜੇ ਦਲਜੀਤ ਕੌਰ ਹੈ ਤਾਂ ਅਸੀਂ ਦਲਜੀਤ ਇਹ ਲਿਖਣਾ ਜੀ, ਔਂਕੜ ਮੁਕਤ ਕਰ ਦੇਣਾ ਜੀ, ਪਤਾ ਲੱਗ ਗਿਆ ਦਲਜੀਤ ਕੌਰ। ਜੇ ਦਲਜੀਤ ਸਿੰਘ ਲਿਖਣਾ, ਦਲਜੀਤ ਲਿਖ ਕੇ ਥੱਲੇ ਔਂਕੜ ਲਾ ਦੇਣਾ, ਉਹ ਪੁਰਸ਼ਵਾਚਕ ਹੋ ਜਾਏਗਾ। ਤੇ ਜੇ ਅਸੀਂ ਲਿਖਣਾ ਵੀ ਤੁਸੀਂ ਵੀ, ਮੈਂ ਵੀ, ਹੋਰ ਵੀ, ਇਕੱਠਾ ਸਾਰਾ ਪਰਿਵਾਰ ਹੈ, ਆਪਾਂ ਕਹਿੰਦੇ ਇੱਕ ਪਰਿਵਾਰ ਹੈ, ਉਹਦੇ ਤਾਂ ਗੁਰਬਾਣੀ ਸਿਹਾਰੀ ਲੱਗੂਗੀ।
ਕਿਉਂਕਿ ਪਰਿਵਾਰ 'ਚ ਵਨ ਨਹੀਂ ਹੈ, ਮੈਨੀ ਹੈ ਜੀ। ਮੈਨੀ ਲਈ ਸਿਹਾਰੀ ਲੱਗਦੀ ਹੈ। ਇਹ ਰੂਲ ਲਗਾਤਾਰ ਚੱਲਦਾ, ਔਰ ਇਹ ਐਸਾ ਵਧੀਆ ਭੇਦ ਹੈ, ਇਹ ਬਹੁਵਚਨ 'ਚ ਆ ਜਾਂਦਾ ਇਹ ਜੇ ਸਿਹਾਰੀ ਲੱਗਦੀ ਆ, ਜੇ ਸਿਹਾਰੀ ਲੱਗ ਜਾਵੇ ਜੀ। ਪਰ ਅੱਗੇ ਜਾ ਕੇ ਆਪਾਂ ਇਹਨੂੰ ਵੀ ਰੂਲ ਨੂੰ ਖੰਡਨ ਕਰਾਂਗੇ ਅੱਛਾ ਜੀ, ਜਦੋਂ ਇਸੇ ਹੀ ਬਾਣੀ ਜਦੋਂ ਆਪਾਂ ਕਰਾਂਗੇ। ਜੀ। ਹੁਣ ਗੁਰਾ ਇੱਕ ਦੇ ਬੁਝਾਈ ਲਿਖੀ ਹੈ। ਹਾਂਜੀ। ਹੁਣ ਤੁਸੀਂ ਦੇਖ ਲਓ ਵੀ ਇੱਕ ਮੁਕਤਾ, ਕਿਉਂਕਿ ਇਹਦੇ ਅੱਗੇ ਜਿਹੜਾ ਸ਼ਬਦ ਹੈ ਉਹ ਫੀਮੇਲ ਹੈ, ਬੁਝਾਇਆ ਨਹੀਂ ਹੈ, ਬੁਝਾਈ ਬੁਝਾਈ ਹੈ। ਬੁਝਾਈ ਕਰਕੇ ਇੱਕ ਮੁਕਤਾ ਹੋ ਗਿਆ। ਤੇ ਜੇ ਸਭਨਾ ਜੀਆਂ ਕਾ ਇੱਕ ਦਾਤਾ, ਜੀ। ਦਾਤਾ ਕੀ ਹੈ? ਦਾਤਾ ਪੁਰਸ਼ ਬਚ ਗਿਆ, ਉਹ ਉੱਥੇ ਔਂਕੜ ਚੀਜ਼ਾਂ ਕਰ ਦਿੰਦਾ ਵੈਸੇ। ਅੱਛਾ। ਇੱਕ ਜਿਹੜਾ ਹੈਗਾ ਔਂਕੜ, ਇਹ ਸਿੰਗੂਲਰ ਵੀ ਕਰ ਦਿੰਦਾ ਤੇ ਪੁਰਸ਼ ਵੀ ਕਰ ਦਿੰਦਾ। ਅੱਛਾ ਜੀ। ਹਾਂਜੀ, ਇਹਦੀ ਖਾਸੀਅਤ ਹੈ ਜੀ। ਤੇ ਸੋ ਮੈਂ ਵਿਸਰ ਨਾ ਜਾਈ, ਹੁਣ ਜੀਆਂ ਕਾ ਦਾਤਾ ਹੋ ਗਿਆ। ਉਹ ਜਿਹੜਾ ਦਾਤਾ ਉਹ ਸਿੰਗੂਲਰ ਹੈ, ਜੀ ਬਹੁਤੇ ਹੈ। ਇਸ ਗੱਲ ਦਾ ਆਪਾਂ ਖਿਆਲ ਰੱਖਣਾ, ਹੁਣ ਭੁੱਲਣਾ ਨਹੀਂ ਦਰਸ਼ਕਾਂ ਨੇ। ਜਦ ਆਪਾਂ ਪੰਕਤੀ ਕਰਨੀ ਹੈ, 3 ਚੇਲੇ ਪ੍ਰਵਾਨ, ਜੀਆਂ ਕਾ ਹੈ, ਦਾਤਾ ਇੱਕ ਹੀ ਹੈ, ਜੀ ਬਹੁਤੇ ਹੈ, ਜੀ ਬਹੁਤੇ। ਭੁੱਲਣਾ ਨਹੀਂ ਹੈ ਇਹਨੂੰ। ਜੇ ਭੁੱਲ ਗਏ ਤੁਸੀਂ, ਫਿਰ ਅੱਗੇ ਤੁਹਾਡਾ ਅਰਥ ਨਹੀਂ ਹੋਣੇ, ਜੇ ਪਿੱਛੇ ਨੂੰ ਆਵਾਂਗੇ। ਜੀਆਂ ਕਾ ਦਾਤਾ, ਜੀ ਪਲੂਰਲ ਹੈ, ਦਾਤਾ ਇੱਕ ਹੈ। ਦੇਖ ਲਓ ਫਿਰ ਆਉਂਦਾ ਹੈ, ਆਪਾਂ ਇਹ ਜਪਜੀ ਚੋਂ ਹੀ ਆਪਾਂ ਐਗਜ਼ਾਮਪਲ ਲੈ ਰਹੇ ਹਾਂ। ਹਾਂਜੀ, ਰੋਜ਼ ਆਪਾਂ ਪੜ੍ਹਦੇ ਹਾਂ। ਠੀਕ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾ ਦਾ ਮਤਲਬ ਕਿ ਇਕੱਲਾ ਹੋ ਗਿਆ ਤੇ ਜ਼ਿਆਦਾ ਹੋ ਗਈ? ਇੱਕ ਨਾ ਹੁਕਮੀ, ਹਾਂ, ਇੱਕ ਨਾ ਹੁਕਮੀ ਬਖਸ਼ੀਸ। ਹਾਂਜੀ। ਕੁਛ ਤੇ ਹੁਕਮ ਨੇ ਬਖਸ਼ਿਸ਼ ਕਰਤੀ ਹੈ, ਇਕੱਲੇ ਤੇ ਨਹੀਂ, ਜਾਂ ਬਹੁਤ ਬਚਨ ਦੇ ਤੌਰ ਤੇ, ਕਿਉਂਕਿ ਇੱਕ ਨਾ ਪੜਾਂਗੇ ਨਾ ਤੇ ਆਪਾਂ ਜੇ ਜਾਣੀ ਇੱਕ ਆ, ਜੇ ਉਹਦੇ ਥੱਲੇ ਔਂਕੜ ਆ, ਹਾਂਜੀ, ਦੈਟ ਮੀਨਸ ਕਿ ਉਹ ਸਿੰਗੂਲਰ ਆ ਤੇ ਨਾਲ ਪੁਰਸ਼ਵਾਚਕ, ਤੇ ਨਾਲ ਪੁਰਸ਼ ਬਚ ਗਿਆ। ਹਾਂਜੀ, ਜਾਣੀ ਜੇ ਇਸਤਰੀਵਾਚਕ ਹੋ ਗਿਆ ਸਿੰਗੂਲਰ, ਉਹ ਸਿੰਗੂਲਰ। ਇਸਤਰੀਵਾਚਕ ਹੋਏਗਾ ਉਹ ਸਿਹਾਰੀ, ਉਹਦੇ ਨਾਲ ਆਪਾਂ ਲਿਆਤੀ ਸਿਹਾਰੀ। ਤੇ ਜਦੋਂ ਹਾਂਜੀ, ਇੱਕ ਜਿਹੜਾ ਸਿੰਗੂਲਰ ਹੋਏਗਾ, ਇਸਤਰੀਵਾਚਕ ਹੋਏਗਾ ਜੀ, ਉਹਦੇ ਲਈ ਮੁਕਤਾ ਹੈ ਫਿਰ। ਅੱਛਾ ਜੀ, ਉਹਦੇ ਲਈ ਮੁਕਤਾ। ਹਾਂ, ਅੱਛਾ ਜੀ, ਜਦੋਂ ਇਸਤਰੀਵਾਚਕ ਆ ਉਹ ਮੁਕਤਾ ਆ, ਹਾਂ, ਤੇ ਜਦੋਂ ਉਹਦੇ ਲੱਗ ਗਿਆ ਥੱਲੇ ਔਂਕੜ ਉਹ ਪੁਰਸ਼ਵਾਚਕ ਆ। ਜਦੋਂ ਇੱਕ ਨਾ ਹੋ ਗਿਆ ਉਹ ਹੋ ਗਿਆ ਬਹੁਵਚਨ। ਅੱਛਾ ਜੀ, ਠੀਕ ਹੈ ਨਾ ਜੀ। ਜੇ ਹੁਣ ਇੱਕ ਇਸਤਰੀ ਲਿਖਣੀ ਹੈ, ਮਤਲਬ ਬਹੁਤੀਆਂ ਇਸਤਰੀਆਂ ਲਿਖਣੀਆਂ ਜੀ, ਤਾਂ ਉਹਦੇ ਤੇ ਤੁਹਾਨੂੰ ਕੱਕੇ ਤੇ ਸਿਹਾਰੀ ਲਾਉਣੀ ਪਊਗੀ। ਠੀਕ ਹੈ। ਉਹ ਲਗਾਤਾਰ ਚੱਲਦਾ। ਹਾਂ, ਲਿਖਾਈ ਦੀ ਕਿਤੇ ਨਾ ਕਿਤੇ ਉਣਤਾਈ ਹੋ ਸਕਦੀ ਹੈ, ਜੀ, ਉਹ ਆਪਾਂ ਠੀਕ ਕਰ ਸਕਦੇ ਹਾਂ। ਮੈਂ ਦੱਸਿਆ ਵੀ ਆਪਣਾ ਗੁਰਬਚਨ ਸਿੰਘ ਜੀ ਨੇ ਵੀ ਮੰਨੀਆਂ ਹੋਈਆਂ ਜੀ, ਵੀ ਹੋ ਗਈਆਂ ਤਾਂ ਅਸੀਂ ਤਾਂ ਬੇਨਤੀ ਕਰਾਂਗੇ ਜਿਹੜੇ ਭਾਈ ਉਹਨਾਂ ਨਾਲ ਜੁੜੇ ਹੋਏ ਨੇ ਉਹ ਸਾਨੂੰ ਦੱਸਣ ਜੀ, ਇੱਥੇ ਉਕਾਈ ਹੈਗੀ ਹੈ, ਇਹ ਆਪਾਂ ਠੀਕ ਕਰ ਸਕਦੇ ਜੀ। ਬਿਲਕੁਲ, ਕਿਉਂਕਿ ਉਹਨਾਂ ਦੀ ਬੜੀ ਰਿਸਰਚ ਸੀ, ਉਹਨੇ ਕਾਫੀ ਕੰਮ ਜਿਹੜਾ ਇਹਦੇ ਉੱਤੇ ਕੀਤਾ। ਭਾਈ ਰਣਧੀਰ ਸਿੰਘ ਉਹਨਾਂ ਦੀ ਗੱਲ ਕਰ ਲਈਏ, ਕਿਉਂਕਿ ਜੇ ਕਹਿ ਲਈਏ ਕਿ ਇਹ ਵਿਸ਼ਾ ਤਾਂ ਬਹੁਤ ਵਿਸਤਾਰ ਮੰਗਦਾ, ਤੇ ਬਹੁਤ ਵਿਸ਼ੇ ਦੀ ਜਿਹੜੀ ਆਪਾਂ ਨੂੰ ਖੋਜ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਜ਼ਿਆਦਾ ਤੋਂ ਜ਼ਿਆਦਾ ਬੁੱਕਸ ਜਿਹੜੀਆਂ ਪਹਿਲੀਆਂ ਵੀ ਹੈਗੀਆਂ, ਜਿੱਦਾਂ ਮੈਂ ਤਾਂ ਤੁਹਾਡੇ ਕੋਲੇ ਸੁਣੀਆਂ ਜਿਹੜੀਆਂ ਕਿਤਾਬਾਂ ਦੀ ਤੁਸੀਂ ਜ਼ਿਕਰ ਵੀ ਕੀਤਾ ਆ, ਕਿ ਉਹਨਾਂ ਨੇ ਜਿਹੜਾ ਇੰਨਾ ਕੀਤਾ, ਤੇ ਇਹ ਜ਼ਰੂਰ ਅੱਗੇ ਲਿਆਉਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਬੰਦੇ ਤੱਕ ਸੀਮਿਤ ਰਹਿਣਾ ਚਾਹੀਦਾ, ਇਹ ਅੱਗੇ ਤੋਂ ਅੱਗੇ ਵਿਸਤਾਰ ਫੈਲਾਅ ਜਿਹੜਾ ਹੋਣਾ ਚਾਹੀਦਾ। ਤਾਂ ਬੁੱਧੀ ਹੈ ਹੀ ਨਹੀਂ ਜੀ, ਕਿੰਨਾ ਕੁ ਕਰੂਗਾ ਕੰਮ। ਬਿਲਕੁਲ, ਇਹ ਤਾਂ ਹੈ 1 ਔਰ 11, ਜੇ 2 ਵੀ ਮਿਲ ਗਏ, ਹਾਂਜੀ, 1 ਔਰ 11 ਹੋ ਜਾਣਾ। ਬਿਲਕੁਲ ਜੀ, ਉਹ ਮਤਲਬ ਇਹ ਆਪਣੀਆਂ ਸੰਪਰਦਾਵਾਦ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ। ਸਾਂਝੀ ਹੈ ਤਾਂ ਸਾਰੇ ਇੱਕ ਪਾਸੇ ਤਾਂ ਜਗਤ ਗੁਰੂ ਕਹਿੰਦੇ ਆ, ਹਾਂਜੀ, ਤੇ ਦੂਸਰੇ ਪਾਸੇ ਅਸੀਂ ਆਪ ਹੀ ਨਹੀਂ ਸਮਝੇ ਹੋਏ ਜੀ। ਫਿਰ ਅਗਲਾ ਕਹੂਗਾ ਵੀ ਜਗਤ ਗੁਰੂ ਕਿਵੇਂ ਹੋ ਗਏ, ਪਹਿਲਾਂ ਆਪ ਤਾਂ ਸਮਝੋ ਨਾ। ਬਿਲਕੁਲ, ਤੇ ਜੇ ਕੁਛ ਇਹੋ ਜਿਹੀਆਂ ਹੋ ਗਈਆਂ ਤਜਰਬੇ ਨਾਲ ਕਰੋ। ਇਹ ਕੋਈ ਉਹ ਨਹੀਂ ਹੈ, ਇਹਦੇ ਵਿੱਚ ਆਪਾਂ ਕਹੀਏ ਨਾ ਵੀ ਕੱਟੜਵਾਦ ਨਹੀਂ ਹੁੰਦਾ ਇਹ ਜੀ। ਜਦ ਆਪਾਂ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੀ, ਬਿਲਕੁਲ ਠੀਕ ਹੈ। ਪਰਮੇਸ਼ਰ ਨੇ ਤਾਂ ਨਹੀਂ ਐ ਲਿਖਾਈ ਸੀ, ਸਾਤੋਂ ਲਿਖ ਹੋ ਗਈ ਜੀ, ਉਹਨੂੰ ਸੁਧਾਰ ਲਓ। ਉਹਦੇ ਤਾਂ ਆਪਾਂ ਇੱਕ ਰਾ ਕਲੀਅਰ ਹੋ ਗਿਆ ਆਪਾਂ ਨੂੰ ਜੀ, ਵੀ ਇੱਕ ਹਿੰਸਾ ਜੀ। ਜਦੋਂ ਆਪਾਂ ਇਹਨੂੰ ਲਿਖਣਾ ਅੱਖਰਾਂ 'ਚ ਲਿਖਣਾ, ਤਾਂ ਹੀ ਉੱਥੇ ਇੱਕ ਲਿੰਗ ਮੁਕਤ ਕਰਤਾ। ਓਂਕਾਰ ਤੋਂ ਪਹਿਲਾਂ ਇੱਕ ਲਿਖ ਕੇ ਹੋਰ ਕੋਈ ਤਰੀਕਾ ਇਹਨੂੰ ਲਿੰਗ ਮੁਕਤ ਕਰਨ ਦਾ। ਅੱਛਾ ਜੀ, ਕਿਉਂਕਿ ਇੱਥੇ ਤਾਂ ਲਿੰਗ 'ਚ ਆ ਜਾਂਦਾ ਹੈ। ਦੇਖੋ ਇਹ ਵੀ ਕਿੱਡੀ ਬੜੀ, ਉੱਥੇ ਹਿੰਸਾ ਵਰਤ ਲਿਆ, ਉੱਥੇ ਹਿੰਸਾ ਵਰਤ, ਹਾਂਜੀ, ਉੱਥੇ ਅੱਖਾਂ ਨਹੀਂ ਵਰਤਿਆ ਨਾ, ਅੱਖਰ ਵਰਤ ਕੇ ਫਿਰ ਉਹ ਲਿੰਗ 'ਚ ਆ ਜਾਂਦਾ ਜੀ। ਇਹ ਕੋਈ ਵੀ ਜਿਹੜਾ ਇੱਕ ਲਿਖਾਂਗੇ
ਪੁੱਲਿੰਗ ਚ ਆ ਜਾਏ। ਦੇਖੋ ਕਿੱਡਾ ਵੱਡਾ ਕੰਮ ਕੀਤਾ ਹੋਇਆ ਵਿਆਕਰਨ ਤੇ, ਹਨਾ, ਬਹੁਤ ਵੱਡਾ ਕੀਤਾ ਹੈ। ਤੇ ਆਪਾਂ ਤਾਂ ਅਸੀਂ ਤਾਂ ਇਹਨੂੰ ਪੜ੍ਹ ਕੇ ਹੀ ਉਹ ਹੁੰਦੇ ਆ। ਹੁਣ ਆਪਾਂ ਅੱਖਰ ਕਰ ਲੈਂਦੇ ਦੋਏ। ਹਾਂਜੀ। ਹੁਣ ਦੋਏ ਦੋ ਤਰੀਕੇ ਨਾਲ ਲਿਖਿਆ ਮਿਲਦਾ। ਹਾਂਜੀ। ਹੈ ਦੋਹੇ ਜਗ੍ਹਾ ਸਿਹਾਰੀ, ਇੱਕ ਦੂਈ ਲਿਖਿਆ ਹੋਇਆ, ਇੱਕ ਦੋਏ ਲਿਖਿਆ। ਓੜੇ ਤੇ ਔਂਕੜ ਦਾ ਫਰਕ ਆ ਦੋਹਾਂ ਦਾ ਜੀ। ਤੇ ਜਦੋਂ ਤੁਸੀਂ ਪੜ੍ਹਦੇ ਹੋ ਆਮ ਤਾਂ ਕਲੀਅਰ ਹੋ ਜਾਂਦਾ। ਸਗਲ ਬਿਗੂਤੇ ਭਾਵੇ ਦੋਈ ਜੀ। ਇਹ ਬਿਗੂਤੇ ਦਾ ਕੀ ਅਰਥ ਹੈ ਜੀ? ਬਿਗੂਤਾ ਮਤਲਬ ਵੀ ਉਜੜ ਜਾਂਦੇ ਆ ਜੀ, ਗਤੀ ਨਹੀਂ ਮਿਲਦੀ ਜੀ। ਆਪਾਂ ਕਹਿੰਦੇ ਆ ਵੀ ਗਤੀ ਨਹੀਂ ਹੋ ਰਹੀ, ਗਤੀ ਰੁਕਣ ਨੂੰ ਬਿਗੂਤਾ ਕਹਿੰਦੇ ਆ। ਗਤੀ ਮਿਲਣੀ ਮਨ ਨੂੰ। ਮਨ ਮਾਇਆ ਦੇ ਵਿੱਚ ਰੁਕਿਆ ਹੋਇਆ ਜੀ, ਇਹਨੂੰ ਗਤੀ ਦੇਣ ਲਈ ਚਾਹੀਦਾ ਗਿਆਨ। ਗਿਆਨ ਇਹਦੇ ਬੰਧਨ ਕੱਟਦਾ। ਜਦੋਂ ਗਿਆਨ ਦਾ ਹੁਣ ਹਨੇਰਾ ਹੋ ਜਾਵੇ, ਆਪਣੇ ਹਨੇਰਾ ਹੋ ਜਾਵੇ ਤਾਂ ਆਪਾਂ ਨੂੰ ਨਾ ਤਾਂ ਇੱਕ ਦੂਸਰੇ ਦੀ ਸ਼ਕਲ ਦਿਖਣੀ ਹੈ ਜੀ, ਘਬਰਾਹਟ ਸ਼ੁਰੂ ਹੋ ਜਾਣੀ ਹੈ ਜੀ। ਥੱਲੇ ਪਈ ਇਹ ਰੱਸੀ ਵੀ ਸੱਪ ਦਿਖਣੀ ਹੈ। ਜਦ ਚਾਨਣਾ ਹੋ ਗਿਆ ਫਿਰ ਆਪਣੀ ਰੱਸੀ 'ਚ ਸੱਪ ਵੜ ਜਾਣਾ। ਫਿਰ ਇਹੀ ਕਰਦੀ ਹੈ ਗੁਰਬਾਣੀ।